ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ। ਈਡੀ ਨੇ ਸੱਦਿਆ ਤਾਂ ਕੇਜਰੀਵਾਲ ਨੂੰ ਕਹਿੰਦੇ, ਪਰ ਤਰੇੜੀਆਂ ਪੰਜਾਬ ਕੈਬਨਿਟ ਨੂੰ ਆਈਆਂ ਪਈਆਂ ਜੀ। ਪ੍ਰਵੀਨ ਜੀ, ਜਿੱਦਣ ਦੀ ਦਿੱਲੀ ਵਾਲੀ ਸ਼ਰਾਬ ਪਾਲਿਸੀ ਪੰਜਾਬ ਲਿਆਂਦੀ ਆ, ਉਦਣ ਦਾ ਹੀ ਪੰਜਾਬ ਦੇ ਵਿੱਚ ਮਤਲਬ ਔਖਾ ਭਾਰਾ ਸਿਸਟਮ ਚੱਲ ਰਿਹਾ। ਦਿੱਲੀ ਦੇ ਅੰਦਰ ਇਸ ਸ਼ਰਾਬ ਪਾਲਿਸੀ ਦੇ ਕਾਰਨ ਟੰਗੇ ਜਾਂਦੇ ਨੇ ਜੀ, ਮੰਤਰੀ ਟੰਗੇ ਜਾਂਦੇ ਨੇ, ਮੁੱਖ ਮੰਤਰੀ ਟੰਗੇ ਜਾਂਦੇ ਨੇ, ਰਾਜ ਸਭਾ ਦੇ ਮੈਂਬਰ ਟੰਗੇ ਜਾਂਦੇ ਨੇ, ਤੇ ਮੁੱਖ ਮੰਤਰੀ ਤੇ ਹੁਣ ਤਲਵਾਰ ਲਟਕ ਰਹੀ ਹੈ। ਉਪ ਮੁੱਖ ਮੰਤਰੀ ਸਾਹਿਬ ਅੰਦਰ ਨੇ। ਜੀ ਜੀ, ਮਨੀਸ਼ ਸਿਸੋਦੀਆ ਇਸੇ ਮਾਮਲੇ ਚ ਅੰਦਰ ਗਏ, ਸੰਜੇ ਸਿੰਘ ਇਸੇ ਮਾਮਲੇ ਚ ਅੰਦਰ ਗਏ, ਕੁਝ ਅਧਿਕਾਰੀ ਸਵਾਲਾਂ ਦੇ ਘੇਰੇ ਚ ਨੇ, ਕੁਝ ਅਧਿਕਾਰੀ ਸਰਕਾਰੀ ਗਵਾਹ ਬਣ ਗਏ। ਤੇ ਇਹ ਸਾਰਾ ਕੁਝ ਉਸ ਸਮੇਂ ਹੋ ਰਿਹਾ ਜਦੋਂ ਦਿੱਲੀ ਸ਼ਰਾਬ ਨੀਤੀ ਵਾਪਸ ਲੈ ਲਈ ਗਈ ਹੈ ਦਿੱਲੀ ਸਰਕਾਰ ਵੱਲੋਂ। ਠੀਕ ਹੈ ਜੀ। ਵਾਪਸ ਲੈਣ ਦੇ ਬਾਵਜੂਦ ਕੇਜਰੀਵਾਲ ਹੀ ਬਚਣਾ ਮੁਸ਼ਕਲ ਹੈ। ਪਿਛਲੀ ਵਾਰ ਸੰਮਣ ਆਈ ਸੀ ਤੇ ਪਹਿਲਾਂ ਸਵੇਰ ਤੱਕ ਤਿਆਰੀ ਸੀ ਕਿ ਜਾ ਰਹੇ ਨੇ ਜੀ, ਉਹ ਰਾਜਘਾਟ ਤੱਕ, ਗਾਂਧੀ ਦੀ ਸਮਾਧੀ ਤੱਕ ਸਾਰਾ ਪੁਲਿਸ ਫੋਰਸ ਲੱਗੀ ਸੀ ਕਿ ਪਹਿਲਾਂ ਤਾਂ ਪਤਾ ਹੀ ਆ ਸਾਰਿਆਂ ਨੂੰ ਕਿ ਉੱਥੇ ਮੱਥਾ ਟੇਕਣ ਆਉਣਾ, ਪਰ ਫਿਰ ਅਚਾਨਕ ਕਹਿੰਦੇ ਜੀ ਮੈਂ ਨਹੀਂ ਜਾ ਰਿਹਾ, ਗੈਰ ਕਾਨੂੰਨੀ ਨੋਟਿਸ ਹੈ ਜੀ, ਇਹ ਸਹੀ ਤਰੀਕਾ ਨਹੀਂ ਹੈ ਜੀ, ਮੈਂ ਨਹੀਂ ਜਾ ਰਿਹਾ। ਹੁਣ ਦੁਬਾਰਾ 21 ਤਰੀਕ ਨੂੰ ਸੰਮਣ ਆਏ ਨੇ। ਅੱਛਾ। ਔਰ ਇਹ ਸੰਮਣ 21 ਤਰੀਕ ਲਈ ਸੱਦੇ ਗਏ ਨੇ, ਪਰ ਅਹਿਮ ਪਹਿਲੂ ਇਹ ਆ ਕਿ ਭਾਰਤੀ ਸਮੇਂ ਅਨੁਸਾਰ ਅੱਜ 19 ਤਰੀਕ ਹੈ। ਜੀ ਜੀ, 19 ਦੀ ਸਵੇਰ ਹੈ ਤੇ 19 ਤਰੀਕ ਨੂੰ 10 ਦਿਨਾਂ ਲਈ ਕੇਜਰੀਵਾਲ ਜੀ ਨੇ ਗੁਪਤ ਥਾਂ ਤੇ ਜਾਣਾ ਸੀ। ਉਹ ਆਪਣਾ ਮਤਲਬ ਕਿ ਸਮਾਧੀ ਜੀ ਲਾਉਣ ਜਾਂ ਆਪਣੀ ਉਹ ਗਲੇ ਗੁਲੇ ਵਾਲੀ ਐਕਸਰਸਾਈਜ਼ ਦੇ ਲਈ ਹੈ ਨਾ, ਜਾਂ ਸਰੀਰਕ ਜਿਹੜੀ ਆ ਜਿਵੇਂ ਜਾਂਦੇ ਨੇ ਸੈਂਟਰਾਂ ਜਾਂ ਉੱਥੇ ਕਿਤੇ ਜਾਣਾ ਸੀ। 10 ਦਿਨਾਂ ਲਈ ਜਾਣਾ ਸੀ ਤੇ ਉਹ ਤੋਂ ਪਹਿਲਾਂ ਹੁਣ ਆ ਗਿਆ ਸੰਮਣ ਕਿ ਕੀ ਹੁਣ ਉਹ ਜਾਣਗੇ ਅੱਜ ਜੀ ਜੀ, ਜਾਂ ਉਹ ਈਡੀ ਮੂਹਰੇ ਪੇਸ਼ ਹੋਣਗੇ। ਇਹ ਸਵਾਲ ਅਹਿਮ ਹੈ। ਇੱਧਰ ਪੰਜਾਬ ਦੇ ਵਿੱਚ ਜਿਹੜੀ ਤਰੇਲੀਆਂ ਦਾ ਪਹਿਲੂ ਹੈ ਉਹ ਇਹ ਹੈ ਕਿ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਮੰਤਰੀ ਇਹ ਤਿਆਰੀ ਕਰ ਰਹੇ ਨੇ ਕਿ ਜੇ ਪੇਸ਼ ਹੋਣ ਜਾਣਾ ਕੇਜਰੀਵਾਲ ਜੀ ਨੇ 21 ਤਰੀਕ ਨੂੰ, ਤਾਂ ਆਪਾਂ ਉਸ ਕਾਫਲੇ ਚ ਨਾਲ ਜਾਣਾ। ਇੱਕ ਤਿਆਰੀ ਤੈਅ ਚੱਲ ਰਹੀ ਹੈ। ਜੀ ਜੀ। ਦੂਸਰੇ ਪਾਸੇ ਫਿਕਰਮੰਦੀ ਇਹ ਹੈ ਕਿ ਪੰਜਾਬ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਹੋ ਚੁੱਕੀ ਹੈ, ਕਿਉਂਕਿ ਤੁਸੀਂ ਦਿੱਲੀ ਪਾਲਿਸੀ ਲਾਗੂ ਕੀਤੀ। ਜਦੋਂ ਦਿੱਲੀ ਨੇ ਵਾਪਸ ਲੈ ਲਈ, ਵਿਵਾਦਾਂ ਚ ਵੀ ਘਿਰੀ ਹੈ, ਉਹਦੇ ਬਾਵਜੂਦ ਵੀ ਪੰਜਾਬ ਚੋਂ ਲਾਗੂ ਹੈ। ਪੰਜਾਬ ਦੇ ਦੋ ਅਧਿਕਾਰੀ KP ਸਿਨਹਾ ਤੇ ਵਰੁਣ ਅੰਜੁਮ ਤੋਂ ਬਕਾਇਦਾ ਪੁੱਛਗਿੱਛ ਹੋ ਚੁੱਕੀ ਹੈ ਇਸ ਮਾਮਲੇ ਚ। ਪਰ ਹੁਣ ਵਿਭਾਗੀ ਕਾਰਵਾਈ ਦੇ ਲਈ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਤੇ ਪੰਜਾਬ ਸਰਕਾਰ ਨੇ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ। ਜੀ ਜੀ, ਅੱਛਾ। ਤੇ ਜਦੋਂ ਮਨਜ਼ੂਰੀ ਨਹੀਂ ਦਿੱਤੀ, ਪਤਾ ਲੱਗ ਰਿਹਾ ਕਿ ਏਜੰਸੀਆਂ ਕੋਰਟ ਜਾਣ ਦੀ ਤਿਆਰੀ ਚ ਨੇ ਇਸ ਦੇ ਲਈ, ਤੇ ਉਹ ਕੋਰਟ ਤੋਂ ਕਹਿੰਦੇ ਸੀ ਮਨਜ਼ੂਰੀ ਲੈ ਕੇ ਫਿਰ ਕਾਰਵਾਈ ਕਰ ਲਾਂਗੇ। ਇੱਧਰ ਸਿਨਹਾ ਤੇ ਰੰਜੁਮ ਨੂੰ ਫਿਕਰ ਹੈ, ਕਿਉਂਕਿ ਜਦੋਂ ਇਹ ਪਾਲਿਸੀ ਪੰਜਾਬ ਲਿਆਂਦੀ ਗਈ ਤਾਂ ਐਕਸਾਈਜ਼ ਵਿਭਾਗ ਇਹਨਾਂ ਦੇ ਹੱਥਾਂ 'ਚ ਸੀ, ਤੇ ਹੁਣ ਵਾਲੇ ਅਧਿਕਾਰੀਆਂ ਨੂੰ ਵੀ ਇਹ ਫਿਕਰ ਹੈ ਕਿ ਮਾਮਲਾ ਸਾਡੇ ਤੱਕ ਵੀ ਆਉਣਾ। ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਲੱਗਦਾ ਕਿ ਜਾਣਾ ਕਿਸੇ ਦਿਨ, ਪੁੱਛਗਿੱਛ ਸਾਡੀ ਵੀ ਹੋਣੀ। ਸੋ ਇਸ ਲਈ ਉਹਨਾਂ ਦੀਆਂ ਤਰੇਲੀਆਂ ਦੇ ਪਹਿਲੂ ਇਹ ਨੇ, ਅਧਿਕਾਰੀਆਂ ਦੇ ਵੀ ਔਰ ਮੰਤਰੀਆਂ ਸੰਤਰੀਆਂ ਦੇ ਵੀ, ਕਿ ਕੇਜਰੀਵਾਲ ਤੋਂ ਬਾਅਦ ਬਾਰੀ ਪੰਜਾਬ ਦੀ ਲੀਡਰਸ਼ਿਪ ਦੀ। ਅੱਛਾ, ਠੀਕ ਹੈ। ਤੇ ਕਹਿਣ ਵਾਲੇ ਕਹਿੰਦੇ ਨੇ ਕਿ ਜਦੋਂ ਈਡੀ ਬੁਲਾਉਂਦੀ ਆ ਤੇ ਫਿਰ ਕਹਿੰਦੇ ਕਿ ਖਾਲੀ ਨਹੀਂ ਮੋੜਦੀ, ਲੈ ਕੇ ਜਾਂਦੀ ਆ। ਸੋ ਹੁਣ ਕੀ ਕੇਜਰੀਵਾਲ ਜੀ ਨੂੰ ਪਹਿਲੀ ਪੁੱਛਗਿੱਛ ਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਅਗਲੀ ਚ ਕੀਤਾ, ਕਿਉਂਕਿ ਆਮ ਆਦਮੀ ਪਾਰਟੀ ਇਸ ਮਸਲੇ ਤੇ ਪਿਛਲੀ ਵਾਰ ਸੰਮਣ ਆਉਣ ਤੋਂ ਪਹਿਲਾਂ ਮੰਥਨ ਕਰ ਚੁੱਕੀ ਆ, ਬਿਆਨ ਦੇ ਚੁੱਕੀ ਆ ਕਿ ਕੇਜਰੀਵਾਲ ਜੀ ਅੰਦਰੋਂ ਹੀ ਚਲਾਉਣਗੇ ਸਰਕਾਰ। ਇਹਦਾ ਮਤਲਬ ਤਿਆਰ ਨੇ ਕਿਹਾ ਸਾਨੂੰ ਜਾਣਾ ਹੀ ਪੈਣਾ, ਪਤਾ ਹੀ ਹੈ। ਜੀ ਜੀ, ਇਹ ਗੱਲਾਂ ਹੋਣ ਲੱਗੀਆਂ ਨਾ ਕਿ ਕੇਜਰੀਵਾਲ ਜੀ ਅੰਦਰੋਂ ਵੀ ਸਰਕਾਰ ਚਲਾਉਣਗੇ, ਉਹੀ ਸੁਪਰੀਮੋ ਰਹਿਣਗੇ। ਦੂਏ ਪਾਸੇ ਜਦੋਂ ਕਿ ਬਦਲ ਲੱਭੇ ਜਾ ਰਹੇ ਨੇ ਕਿ ਉਹਦੀ ਥਾਂ ਤੇ ਕਿਹਨੂੰ ਬਣਾਉਣਾ ਮੁੱਖ ਮੰਤਰੀ, ਚਾਹੇ ਕਾਰਜਕਾਰੀ ਬਣਾਉਣਾ ਜਾਂ ਕੀ ਕਰਨਾ। ਕੇਜਰੀਵਾਲ ਹੋਰਾਂ ਦਾ ਪੱਖ ਇਹ ਹੈ ਕਿ ਮੈਨੂੰ ਜਾਣਬੁੱਝ ਕੇ ਰਾਜਸੀ ਤੌਰ ਤੇ ਫਸਾਇਆ ਜਾ ਰਿਹਾ, ਕਿਉਂਕਿ ਮੈਂ ਕੇਂਦਰ ਸਰਕਾਰ ਨੂੰ ਚੈਲੰਜ ਕਰਦਾ ਹੈ, ਸਾਡੀ ਇਮਾਨਦਾਰੀ ਵਾਲੀ ਪਾਰਟੀ ਹੈ, ਸਾਡੀ ਦਿੱਖ ਇੰਨੀ ਵਧੀਆ, ਉਹਨੂੰ ਢਾਹ ਲਾਈ ਜਾ ਰਹੀ ਹੈ, ਸਾਡੇ ਖਿਲਾਫ ਬਦਲਾਖੋਰੀ ਵਾਲਾ ਪ੍ਰਚਾਰ ਕੀਤਾ ਜਾ ਰਿਹਾ। ਉਹ ਕਹਿੰਦੇ ਇਹ ਪੱਖ ਹੈ। ਦੂਸਰੇ ਪਾਸੇ ਉਹ ਆਪਣੇ ਆਪ ਨੂੰ ਬਚਾਅ ਦੇ ਪੱਖ ਚੋਂ ਇਹ ਰੱਖਦੇ ਨੇ ਕਿ ਮੇਰੇ ਕੋਲ ਤਾਂ ਕੋਈ ਵਿਭਾਗ ਹੀ ਨਹੀਂ, ਠੀਕ ਹੈ, ਮੇਰੇ ਤਾਂ ਕਿਤੇ ਦਸਤਖਤ ਹੀ ਨਹੀਂ, ਮੈਂ ਤਾਂ ਕਿਸੇ ਸ਼ਾਮਲੇ ਨਹੀਂ। ਪਰ ਜਿਹੜੇ ਗਵਾਹ ਬਣ ਰਹੇ ਨੇ ਉਹ, ਜਾਂ ਜਿਹੜੇ ਦਸਤਾਵੇਜ਼ ਨੇ ਉਹ ਕਈ ਹਵਾਲਿਆਂ ਤੱਕ ਜਾਂਦੇ ਨੇ। ਉਹ ਤਾਂ ਗੁਜਰਾਤ ਤੱਕ, ਗੋਆ ਤੱਕ ਜਾਂਦੇ ਨੇ ਕਿ ਫੰਡ ਉੱਥੇ ਤੱਕ ਗਏ ਆਏ। ਸੋ ਇਹ ਸਾਰੇ ਮਾਮਲੇ ਤੇ ਕੇਜਰੀਵਾਲ ਦੇ ਘਰਾਂ 'ਚ ਮੀਟਿੰਗ, ਸਿਸੋਦੀਆ ਦੇ ਘਰ 'ਚ ਮੀਟਿੰਗ, ਕੇਜਰੀਵਾਲ ਦੀ ਹਾਮੀ, ਉਹ ਅਧਿਕਾਰੀਆਂ ਦੇ ਬਿਆਨ ਕੀ ਸਬੂਤ ਵਜੋਂ ਸਹੀ ਸਾਬਤ ਹੋਣਗੇ ਜਾਂ ਨਹੀਂ, ਆਉਣ ਵਾਲਾ ਵਕਤ ਦੱਸੂਗਾ। ਪਰ ਫਿਲਹਾਲ ਕੇਜਰੀਵਾਲ ਦੀ ਮੁਸ਼ਕਲ ਫੇਰ ਵੱਧ ਗਿਆ। ਸੰਮਣ 21 ਨੂੰ
ਆਏ ਨੇ ਤੇ 21 ਨੂੰ ਸੱਦਿਆ ਉਹਨਾਂ ਨੂੰ ਗਿਆ, ਤੇ ਪੰਜਾਬ ਦੇ ਮੰਤਰੀ ਮੰਡਲ ਨੂੰ ਪਸੀਨੇ ਆ ਰਹੇ ਨੇ ਕਿ ਕੇਜਰੀਵਾਲ ਤੋਂ ਬਾਅਦ ਸਾਡੀ ਵਾਰੀ ਆ ਸਕਦੀ ਹੈ, ਕਿਉਂਕਿ ਦਿੱਲੀ ਵਾਲੀ ਪਾਲਿਸੀ ਦੀ ਫੋਟੋਕਾਪੀ ਅਸੀਂ ਲਾਗੂ ਕਰੀ ਬੈਠੇ। ਦਿੱਲੀ ਲਿਕਰ ਪਾਲਿਸੀ ਕਹਿੰਦੇ ਆਮ ਆਦਮੀ ਪਾਰਟੀ ਦੇ ਲਈ ਕਾਫੀ ਵੱਡਾ ਵਕਤ ਖੜਾ ਕਰਤੀ, ਵੈਸੇ ਵੇਖਿਆ ਜਾਵੇ ਤਾਂ ਉਹਨਾਂ ਦੀ ਮੋਹਰਲੀ ਕਤਾਰ ਦੀ ਲੀਡਰਸ਼ਿਪ ਦੇ ਵਿੱਚੋਂ 4 ਅੰਦਰ ਨੇ ਸ਼ਰਮਾ ਜੀ, ਜੇ ਸਤਿੰਦਰ ਜੈਨ, ਜੇ ਸਤਿੰਦਰ ਜੈਨ ਮੰਨੀਏ, ਸਿਸੋਦੀਆ ਮੰਨੀਏ ਤੇ ਸੰਜੇ ਸਿੰਘ ਮੰਨੀਏ, 3 ਤਾਂ ਅਹਿਮ ਹੈ। ਹਾਂਜੀ ਬਿਲਕੁਲ ਬਾਕੀ ਅਧਿਕਾਰੀ ਅਮਲਾ ਫਾਲਾ ਖਾਸਾ ਕਿ ਹਾਂਜੀ ਖਾਸਾ ਮੇਰੇ ਖਿਆਲ 10 ਤੋਂ 15 ਜਾਣੇ ਸ਼ਾਇਦ ਅੰਦਰ ਨੇ, ਜੇ ਮੋਟੇ ਅੰਦਾਜ਼ੇ ਨਾਲ ਦੇਖਿਆ ਜਾਵੇ। ਤੇ ਅਗਲੀ